अस्सलामुअलैकुम सत श्री अकाल। तुसी देख रहे हो PPTV और मैं तुहाडे नाल इरफान समोर। असी अज एक बार फिर गुरुद्वारा जन्म अस्थान ननकाना साहब पहुँचे हाँ। इत्थे गुरपुरब दियां तकरीबात अपने स्टार्टिंग मराहिल च ने और संगतां आउण दा सिलसिला शुरू हो चुका है। और मेरे नाल एक यात्री मौजूद ने पहले जत्थे तों। इन्हां नाल गलबात करने आ किहड़े शहर तों और किहड़े देश तों आए ने। सत श्री अकाल जी। सत श्री अकाल जी। वाहिगुरू जी का खालसा वाहिगुरू जी की फतेह। की हाल चाल ने जी तुहाडे? बहुत वधिया बहुत वधिया। फाइनली पहुँच गया पाकिस्तान? हाँ जी, ਅਸੀਂ ਨਿਊਕਾਸਲ ਅਪਨ ਟਾਈਨ ਇੰਗਲੈਂਡ ਤੋਂ ਆਏ ਹਾਂ ਤੇ ਇੰਡੀਆ ਤੋਂ ਫਿਰ ਅਸੀਂ ਪੰਜਾਬ ਰੇਡੀਓ ਨੂੰ ਜੁਆਇਨ ਕੀਤਾ ਤੇ ਕੱਲ੍ਹ ਲਾਹੌਰ ਪਹੁੰਚੇ। ਕੱਲ ਤੁਸੀਂ ਲਾਹੌਰ ਪਹੁੰਚੇ ਹੋ ਤੇ ਇਹ ਪੰਜਾਬ ਰੇਡੀਓ ਦਾ ਗਰੁੱਪ ਮੈਂ ਦੇਖ ਰਿਹਾ ਇਹਨਾਂ ਨੇ ਗਲੇ 'ਚ ਕਾਰਡ ਵਗੈਰਾ ਵੀ ਪਾਏ ਨੇ। ਇਹ ਕੀ ਸਿਲਸਿਲਾ ਵਾ, ਕੀ ਗਰੁੱਪ ਆ, ਇਹਦੇ ਬਾਰੇ ਜ਼ਰਾ ਦੱਸੋ। ਸਿਰਫ ਪਹਿਚਾਨ ਰੱਖਣ ਲਈ ਕਿ ਸਾਰੇ ਯਾਤਰੀ ਇਕੱਠੇ ਰਹਿਣ ਤੇ ਇੱਕ ਦੂਸਰੇ ਦੀ ਪਹਿਚਾਨ ਰਹੇ ਤੇ ਉਸ ਕਰਕੇ ਉਹਨਾਂ ਨੇ ਆਇਡੈਂਟੀਫਿਕੇਸ਼ਨ ਤੁਹਾਨੂੰ ਆਇਡੈਂਟੀਟੀ ਕਾਰਡਸ ਦਿੱਤੇ ਹੋਏ ਆ। ਨਹੀਂ ਉਹ ਤਾਂ ਠੀਕ ਗੱਲ ਆ। ਇਹ ਅਰੇਂਜਮੈਂਟ ਕਿੱਦਾਂ ਹੋਏ, ਇਹ ਪੂਰਾ ਗਰੁੱਪ ਕਿਸ ਤਰ੍ਹਾਂ ਆਇਆ, ਕੌਣ ਆਰਗੇਨਾਈਜ਼ ਕਰ ਰਿਹਾ, ਇਸ ਬਾਰੇ ਥੋੜਾ ਆਰਗੇਨਾਈਜ਼ ਇੰਗਲੈਂਡ ਦੇ ਵਿੱਚ ਉਹ ਕਰਦੇ, ਐਡਵਰਟਾਈਜ਼ ਵੀ ਹੋ ਰਹੀ ਆ। ਬਾਕੀ ਇਹਨਾਂ ਦਾ ਵਰਡ ਆਫ ਮਾਊਥ ਅੱਗੇ ਵੀ 17 ਸਾਲ ਹੋ ਗਏ ਇਹ ਆ ਰਹੇ ਆ ਇੱਥੇ ਪਾਕਿਸਤਾਨ 'ਚ, ਹਰੇਕ ਸਾਲ ਲੈ ਕੇ ਆਉਂਦੇ ਆ ਤੇ ਇਹਨਾਂ ਦੀ ਰੈਪੂਟੇਸ਼ਨ ਬਹੁਤ ਅੱਛੀ ਆ ਕਿ ਸੋ ਅੱਗੇ ਤੋਂ ਅੱਗੇ ਫਿਰ ਸਾਰੇ ਜਬ ਯਾਤਰੀਆਂ ਨੂੰ ਪਤਾ ਲੱਗਦਾ ਤੇ ਉਹ ਆਪਣਾ ਇਸ ਵੱਲ ਖਿਆਲ ਕਰਦੇ ਕਿ ਇਹ ਗਰੁੱਪ ਦੇ ਨਾਲ ਜਾਓ, ਇਹਨਾਂ ਦਾ ਪ੍ਰਬੰਧ ਬਹੁਤ ਅੱਛਾ ਆ, ਜਿਹੜੀ ਰਹਾਇਸ਼ ਆ ਉਹ ਅੱਛੀ ਆ ਤੇ ਉਸ ਹਿਸਾਬ ਦੇ ਨਾਲ ਇਹ ਬੇਸਿਕਲੀ ਟੂਰਿਸਟ ਗਰੁੱਪ ਆ। ਹਾਂਜੀ, ਟੂਰਿਸਟ ਵੀ ਆ। ਇਹਨਾਂ ਦਾ ਉੱਥੇ ਰੇਡੀਓ ਦਾ ਵੀ ਪ੍ਰੋਗਰਾਮ ਇੰਗਲੈਂਡ ਦੇ ਵਿੱਚ ਚੱਲਦੇ ਆ। ਮਤਲਬ ਤੁਸੀਂ ਇਹਨਾਂ ਨੂੰ ਪੇ ਕਰਦੇ ਹੋ, ਗਰੁੱਪ ਦੇ ਨਾਲ ਤੁਹਾਨੂੰ ਲੈ ਕੇ ਆ? ਹਾਂਜੀ, ਸਾਰੀ ਆਰਗੇਨਾਈਜ਼ ਇਹਨਾਂ ਦਾ ਹੁੰਦਾ ਤੇ ਤੁਸੀਂ ਇਹਨਾਂ ਤੇ ਜਿਸ ਤਰ੍ਹਾਂ ਇਹਨਾਂ ਦੀ ਰੈਪੂਟੇਸ਼ਨ ਦੇ ਹਿਸਾਬ ਦੇ ਨਾਲ ਸਾਰੇ ਯਾਤਰੀ ਫਿਰ ਇਹ ਦੱਸੋ ਕਿ ਤੁਸੀਂ ਡਾਇਰੈਕਟ ਇੱਥੇ ਆ ਰਹੇ ਹੋ ਨਿਊਕਾਸਲ ਤੋਂ ਜਾਂ ਫਿਰ ਇੰਡੀਆ ਤੋਂ ਹੋ ਕੇ ਆਉਣਾ ਹੋਇਆ? ਇਹ ਤੁਹਾਨੂੰ ਚੋਇਸ ਦਿੰਦੇ ਆ, ਤੁਸੀਂ ਉੱਥੋਂ ਪਿੱਛੋਂ ਵੀ ਆ ਸਕਦੇ ਆ ਤੇ ਗਰੁੱਪ ਦੇ ਜਿਹੜੇ ਯਾਤਰੀ ਹੈਗੇ ਇੰਗਲੈਂਡ ਤੋਂ ਵੀ ਸਿੱਧੇ ਆਉਂਦੇ ਆ 11 ਦਿਨਾਂ ਲਈ ਤੇ ਜਿਨ੍ਹਾਂ ਨੇ ਇੰਡੀਆ ਆਏ ਹੋਏ ਆ ਇੰਡੀਆ ਤੋਂ ਵੀ ਤੁਸੀਂ ਇਹਨਾਂ ਨੂੰ ਜੁਆਇਨ ਕਰ ਸਕਦੇ। ਬਾਗਾ ਬਾਰਡਰ ਤੋਂ ਫਿਰ ਕ੍ਰਾਸ ਕਰਕੇ ਤੇ ਫਿਰ ਤੁਸੀਂ ਆਪਣੇ ਜਿਹੜੇ ਇੰਗਲੈਂਡ ਤੋਂ ਯਾਤਰੀ ਆਏ ਉਹਨਾਂ ਦੇ ਨਾਲ। ਤੁਸੀਂ ਕਿੱਥੋਂ ਜੁਆਇਨ ਕੀਤਾ? ਅਸੀਂ ਇੰਡੀਆ ਫਗਵਾੜਾ ਤੋਂ, ਫਗਵਾੜਾ ਪੰਜਾਬ ਤੇ ਉੱਥੇ ਸਾਰੇ ਜਿਹੜੇ ਆਸ-ਪਾਸ ਦੇ ਪਿੰਡ ਸ਼ਹਿਰ ਛੋਟੇ ਉਹ ਗੁਰਦੁਆਰੇ ਇਕੱਠੇ ਹੋ ਕੇ ਤੇ ਕੱਲ ਸਵੇਰੇ ਉੱਥੋਂ ਇਹਨਾਂ ਦੀਆਂ ਕੋਚਿਸ ਚੱਲੀਆਂ। ਬਾਗਾ ਬਾਰਡਰ ਪਹੁੰਚੇ, ਬਾਗਾ ਬਾਰਡਰ ਤੋਂ ਫਿਰ ਕ੍ਰਾਸ ਕਰਕੇ ਲਾਹੌਰ ਪਹੁੰਚੇ ਸਾਰੇ। ਠੀਕ ਹੈ ਜੀ। ਇਹ ਤੁਹਾਡੇ ਕਿੰਨੇ ਦਿਨ ਦਾ ਟੂਰ ਹੈਗਾ ਔਰ ਵਾਪਸੀ ਦਾ ਕੀ ਪਲਾਨ ਹੈ? ਵਾਪਸੀ ਫਿਰ ਇੰਡੀਆ ਜਾਓਗੇ ਜਾਂ ਇੱਥੋਂ ਡਾਇਰੈਕਟ UK ਜਾਓਗੇ? ਅਗੇਨ ਯਾਤਰੀਆਂ ਦੀ ਚੋਇਸ ਆ ਤੇ ਮੋਸਟਲੀ ਜਿਹੜੇ ਇੰਡੀਆ ਤੋਂ ਜੁਆਇਨ ਤੁਹਾਡਾ ਪਲਾਨ ਪੁੱਛ ਰਿਹਾ। ਸਾਡੀ ਪਲਾਨ ਇੰਡੀਆ ਤੋਂ ਇੰਡੀਆ ਹੀ ਵਾਪਸ ਜਾਵਾਂਗੇ। ਹਾਂਜੀ ਹਾਂਜੀ, ਕਿਉਂਕਿ ਅਸੀਂ ਇੰਡੀਆ ਥੋੜੀ ਹੋਰ ਦੇਰ ਰਹਿਣਾ ਚਾਹੁੰਦੇ ਆ, ਇਸ ਕਰਕੇ ਟਾਈਮ ਹੈਗਾ ਤੇ ਵਾਪਸ ਇੰਡੀਆ ਜਾਵਾਂਗੇ। ਇੱਥੇ ਕਿੰਨੇ ਦਿਨ ਦਾ ਟੂਰ ਆ? ਇੱਥੇ 10 ਦਿਨ 11ਵੇਂ ਦਿਨ ਵਾਪਸ। ਹਾਂਜੀ, ਇਹ 10 ਦਿਨ ਦਾ ਦੌਰਾਨ ਕੀ ਐਕਟੀਵਿਟੀਜ਼ ਹੋਣਗੀਆਂ ਤੁਹਾਡੀਆਂ? ਮੇਨਲੀ ਇਹ ਯਾਤਰਾ ਦਾ ਹੈਗਾ ਜਿੰਨੇ ਵੀ ਛੋਟੇ ਗੁਰਦੁਆਰੇ ਆ, ਵੱਡੇ ਗੁਰਦੁਆਰੇ, ਜਿਸ ਤਰ੍ਹਾਂ ਵੀ ਜਿੱਥੇ ਜਿੱਥੇ ਖਾਸ ਗੁਰਦੁਆਰੇ ਕੋਈ ਮਹੱਤਤਾ ਰੱਖਦੇ ਆ ਗੁਰੂ ਨਾਨਕ ਦੇਵ ਜੀ ਦੇ ਨਾਲ, ਹੋਰ ਵੀ ਸਾਡੇ ਗੁਰੂ ਇੱਥੇ ਜਿਨ੍ਹਾਂ ਦੀਆਂ ਹੈਗੀਆਂ ਜਗ੍ਹਾ ਬਣੀਆਂ ਆ ਤੇ ਉਹ ਸਾਰੇ ਜਗ੍ਹਾ ਤੇ ਤੁਹਾਨੂੰ ਦਰਸ਼ਨ ਕਰਵਾਉਂਦੇ ਤੇ ਇਸ ਕਰਕੇ ਉਧਰ ਪੰਜਾ ਸਾਹਿਬ ਜਿਹੜਾ ਇਸਲਾਮਾਬਾਦ ਦੇ ਨਜ਼ਦੀਕ ਆ ਤੇ ਮੈਂ ਵੀ ਪਹਿਲੀ ਵਾਰ ਆਈ ਹਾਂ, ਸੋ ਸਾਰਾ ਮੇਰੇ ਲਈ ਵੀ ਨਵਾਂ ਆ। ਪਰ ਇਹੀ ਦੱਸਿਆ ਜਾਂਦਾ ਕਿ ਸਾਰੇ ਗੁਰਦੁਆਰਿਆਂ ਦੇ ਵਿੱਚ ਤੁਸੀਂ ਆਪਣਾ ਕਰਦੇ ਆ। ਠੀਕ ਹੈ ਜੀ। ਤੁਸੀਂ ਫਸਟ ਟਾਈਮ ਆ ਰਹੇ ਹੋ, ਆਉਣ ਤੋਂ ਪਹਿਲਾਂ ਤੁਹਾਡੇ ਕੋਲ ਕੋਈ ਰੋਡ ਮੈਪ ਹੈ ਸੀ? ਪਤਾ ਸੀ ਕਿੱਥੇ ਕਿੱਥੇ ਜਾਣਾ ਵਾ? ਕੋਈ ਇਨਫੋਰਮੇਸ਼ਨ ਹੈ ਸੀ ਜਾਂ ਇੱਥੇ ਆ ਕੇ ਹੀ ਪਤਾ ਚੱਲ ਰਿਹਾ? ਨਹੀਂ, ਉੱਥੇ ਸਾਰਾ ਤੁਹਾਨੂੰ ਪਤਾ ਹੁੰਦਾ। ਥੋੜਾ ਬਹੁਤਾ ਇਹਨਾਂ ਨੂੰ ਚੇਂਜਸ ਕਰਨੀਆਂ ਪੈਂਦੀਆਂ, ਜਿਸ ਤਰ੍ਹਾਂ ਸਾਨੂੰ ਇਹਨਾਂ ਨੇ ਦੱਸਿਆ ਆ ਕਿ ਇੱਥੇ ਦੀ ਸਿਕਿਉਰਿਟੀ ਦੇ ਹਿਸਾਬ ਨਾਲ ਜਾਂ ਇੱਥੇ ਦੀ ਗਵਰਨਮੈਂਟ ਦੇ ਹਿਸਾਬ ਨਾਲ ਕਹਿੰਦੇ ਕਿ ਸਾਨੂੰ ਥੋੜ੍ਹੀਆਂ ਬਹੁਤੀਆਂ ਚੇਂਜਸ ਕਈ ਵਾਰੀ ਕਰਨੀਆਂ ਪੈਂਦੀਆਂ। ਕਿੱਥੇ ਜ਼ਿਆਦਾ ਸੰਗਤ ਜਾ ਰਹੀ ਆ, ਕਿੰਨੀ ਅਕੋਮੋਡੇਟ ਕਰ ਰਹੇ ਆ ਗੁਰਦੁਆਰੇ ਵਾਲੇ ਉਸ ਸੰਗਤ ਨੂੰ, ਉਸ ਹਿਸਾਬ ਨਾਲ ਥੋੜ੍ਹੀਆਂ ਬਹੁਤੀਆਂ। ਪਰ ਮੇਨਲੀ ਥੋੜ੍ਹਾ ਬਹੁਤਾ ਤੁਹਾਡੇ ਕੋਲ ਹੈਗਾ, ਤੁਹਾਨੂੰ ਪਤਾ ਹੈ ਕਿ ਕਿੱਥੇ ਕਿੱਥੇ ਤੁਸੀਂ ਜਾਣਾ। ਅੱਛਾ ਜੀ, ਇਹ ਦੱਸੋ ਫਸਟ ਪ੍ਰਾਇੋਰਟੀ ਤਾਂ ਜ਼ਾਹਿਰ ਹੈ ਤੁਹਾਡੀ ਯਾਤਰਾ ਹੈ ਸੀ, ਮੱਥਾ ਟੇਕਣਾ ਸੀ। ਇਸ ਤੋਂ ਇਲਾਵਾ ਸੈਕੰਡ ਐਕਸਾਈਟਮੈਂਟ ਕੀ ਹੈ ਤੁਹਾਡੀ? ਲਾਹੌਰ ਸ਼ਹਿਰ ਜਿਸ ਤਰ੍ਹਾਂ ਸਾਰੇ ਕਹਿ ਰਹੇ ਆ ਕਿ ਬੜਾ ਮਸ਼ਹੂਰ ਆ ਕਿ ਉੱਥੇ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਜ਼ਰੂਰ ਤੁਹਾਨੂੰ ਵਿਜ਼ਿਟ ਕਰਨਾ ਚਾਹੀਦਾ ਤੇ ਸੋ ਇੱਕ ਟ੍ਰਿਪ ਇੱਕ ਦਿਨ ਇਹਨਾਂ ਨੇ ਰੱਖਿਆ ਜਿੱਥੇ ਲਾਹੌਰ ਦੀ ਸਾਰੀ ਤੁਹਾਨੂੰ ਉੱਥੇ ਦੀ ਜੋ ਵੀ ਦੇਖਣ ਵਾਲਾ ਹੈਗਾ ਆ ਉਹਦਾ ਟੂਰ ਮਿਲੇਗਾ। ਤੇ ਲਾਹੌਰ ਬਾਰੇ ਕੁਝ ਸਰਚ ਕੀਤਾ? ਮੈਂ ਤੁਹਾਨੂੰ ਸੱਚ ਨਾ ਦੱਸਾਂ ਇੰਨਾ ਜ਼ਿਆਦਾ ਨਹੀਂ ਕੀਤਾ। ਹਾਂ, ਕਿਉਂਕਿ ਸਾਡਾ ਮੇਨ ਇਹੀ ਸੀ ਕਿ ਯਾਤਰਾ
ਤੇ ਬਾਕੀ ਜਿੱਥੇ ਲਾਹੌਰ ਜਦੋਂ ਜਾਵਾਂਗੇ ਤੇ ਵਿਲ ਫਾਈਂਡ ਆਊਟ ਕਿ ਕਿਸ ਤਰ੍ਹਾਂ। ਹਾਂਜੀ ਤੇ ਇੱਥੇ ਕਿੰਨੀ ਕੁ ਦੇਰ ਹੋ ਗਈ ਤੁਹਾਨੂੰ ਪਹੁੰਚੇ ਔਰ ਕਿਸੇ ਪਾਕਿਸਤਾਨੀ ਨਾਲ ਵੀ ਮੁਲਾਕਾਤ ਹੋਈ ਜਾਂ ਨਹੀਂ? ਹਾਂਜੀ, ਜਿਸ ਤਰ੍ਹਾਂ ਛੋਟੇ ਛੋਟੇ ਬੱਚੇ ਉਧਰ ਜੋੜਿਆਂ ਦੀ ਸੇਵਾ ਕਰ ਰਹੇ ਆ, ਉਧਰ ਵਾਸ਼ਰੂਮ ਵਗੈਰਾ 'ਚ ਵੀ ਸੇਵਾ ਕਰ ਰਹੇ ਆ ਆਪਣੇ ਬੰਦੇ ਜਿਹੜੇ ਇੱਥੇ ਦੇ ਲੋਕਲ ਆ, ਤੇ ਬਹੁਤ ਤੁਹਾਨੂੰ ਰਿਸਪੈਕਟ ਪਿਆਰ ਦੇ ਰਹੇ। ਹਾਂਜੀ ਚਲੋ ਜੀ, ਅੱਛਾ ਹੋ ਗਿਆ, ਤੁਸੀਂ ਵੀ ਇੱਥੇ ਹੋ, ਅਸੀਂ ਵੀ ਇੱਥੇ ਹੀ ਹਾਂ ਔਰ ਮਿਲਦੇ ਜੁਲਦੇ ਰਵਾਂਗੇ। ਔਰ ਐਂਡ ਤੇ ਜਦੋਂ ਤੁਸੀਂ ਫਿਰ ਜਾਣ ਲੱਗੋਗੇ ਨਾ, ਫਿਰ ਤੁਸੀਂ ਸਾਡੇ ਨਾਲ ਆਪਣਾ ਐਕਸਪੀਰੀਅੰਸ ਵੀ ਸ਼ੇਅਰ ਕਰਨਾ ਕਿ ਇੱਥੇ ਤੁਸੀਂ 10 ਦਿਨ ਗੁਜ਼ਾਰੇ, ਸਪੈਂਡ ਕੀਤੇ, ਕਿੱਦਾਂ ਲੱਗਾ, ਲੋਕੀ ਕਿੱਦਾਂ ਦੇ ਲੱਗੇ, ਇਨਵਾਇਰਨਮੈਂਟ ਕਿੱਦਾਂ ਦਾ ਲੱਗਾ, ਸਿਕਿਉਰਿਟੀ ਇੰਤਜ਼ਾਮਾਤ ਵਗੈਰਾ ਓਵਰਆਲ, ਇਹ ਤੁਹਾਡੇ ਕੋਲ ਐਂਡ ਤੇ ਪੁੱਛਾਂਗਾ। ਠੀਕ ਹੈ ਜੀ। ਤੇ ਬਹੁਤ ਚੰਗਾ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਔਰ ਵਿਊਅਰਸ, ਮੈਨੂੰ ਵੀ ਇਜਾਜ਼ਤ ਦਿਓ, ਤੁਹਾਡੇ ਨਾਲ ਹੀ ਰਵਾਂਗੇ। ਰੱਬ ਰਾਖਾ।